ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ, ਅਤੇ ਸਾਡੇ ਨਾਲ ਇਹਨਾਂ ਖਬਰਾਂ ਬਾਰੇ ਜਾਣਕਾਰੀ ਦੇਣ ਲਈ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ ਦੀ, ਆਟੋ, ਹੋਮ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ 100 ਤੋਂ ਵੱਧ A-ਰੇਟਡ ਕੰਪਨੀਜ਼ ਨਾਲ ਕਰਦੇ ਨੇ। ਇਹਨਾਂ 'ਚੋਂ ਕਿਸੇ ਦੀ ਵੀ ਫ੍ਰੀ ਕੋਟ ਲੈਣ ਦੇ ਲਈ ਇਹਨਾਂ ਨੂੰ ਤੁਸੀਂ ਕਾਲ ਕਰੋ। ਇਹਨਾਂ ਦਾ ਨੰਬਰ 408-272-2500 4082722500। ਇਸ ਦੇ ਨਾਲ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਅਤੇ ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408-722-7698 408-722-7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਾਕਿਸਤਾਨ ਦੇ ਵੱਲੋਂ ਗੋਲਾਬਾਰੀ ਜਾਰੀ, 3 ਲੋਕਾਂ ਦੀ ਮੌਤ। ਐਕਚੁਅਲੀ ਜੀ ਜਿਹੜਾ ਇਹ ਠਾਠੂ ਆ ਇਹ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ, ਕੰਟੀਨਿਊਸ ਜਿਹੜੀ ਹੈ ਜੀ ਉਹ ਜਾਰੀ ਆ। RS-ਪੁਰਾ, ਅਰਨੀਆ ਸੈਕਟਰ ਜਿਹੜੇ ਨੇ ਇਹਨਾਂ ਦੇ ਵਿੱਚ ਫੇਰ ਬਹੁਤ ਜ਼ੋਰਦਾਰ ਜਿਹੜੀ ਹੈ ਜੀ ਉਹ ਗੋਲਾਬਾਰੀ ਹੋਈ ਹੈ। ਇਹ ਵੀ ਪਤਾ ਲੱਗਾ ਜੀ ਕਿ ਭਾਰਤ ਵਾਲੀ ਸਾਈਡ ਤੋਂ ਵੀ ਜਿਹੜਾ ਜੀ ਜਵਾਬ ਦਿੱਤਾ ਗਿਆ ਇਸ ਗੋਲਾਬਾਰੀ ਦਾ। ਉੱਧਰ ਕੀ ਨੁਕਸਾਨ ਹੋਇਆ ਇਹ ਨਹੀਂ ਕੁਛ ਵੀ ਜਿਹੜਾ ਜੀ ਅਜੇ ਪਤਾ ਲੱਗਾ। ਜਦੋਂ ਕਿ ਜਿਹੜੀ 1965 ਦੀ ਜੰਗ ਜਿਹੜੀ ਸੀਗੀ ਜੀ ਉਹਦੇ 50 ਸਾਲ ਪੂਰੇ ਹੋਏ ਸੀ, ਇਹਦੇ ਸਮਾਗਮ ਹੋ ਰਹੇ, ਤੇ ਉੱਧਰ ਜਿਹੜੀ ਗੋਲੀਬਾਰੀ ਹੈ ਜੀ ਉਹ ਜਾਰੀ ਹੈ। 3 ਭਾਰਤੀ ਨਾਗਰਿਕ ਜਿਹੜੇ ਉਹ ਹਲਾਕ ਹੋਏ ਨੇ ਔਰ 17 ਹੋਰ ਜਿਹੜੇ ਨੇ ਉਹ ਫੱਟੜ ਜਿਹੜੇ ਉਹ ਹੋਏ ਨੇ ਜੀ। ਜਿਹੜਾ ਪਾਕਿਸਤਾਨ ਦੇ ਵੱਲੋਂ ਜਿਹੜਾ ਭਾਰਤੀ ਹਾਈ ਕਮਿਸ਼ਨਰ ਆ ਜੀ ਉਹਨੂੰ ਤਲਬ ਕੀਤਾ ਗਿਆ ਇਸਲਾਮਾਬਾਦ ਦੇ ਵਿੱਚ, ਔਰ ਇਹ ਆਖਿਆ ਗਿਆ ਜੀ ਕਿ ਭਾਰਤ ਜਿਹੜਾ ਜੀ ਉਹ ਗੋਲਾਬਾਰੀ ਕਰ ਰਿਹਾ, ਤੇ ਔਰ ਇਹ ਵੀ ਕਿਹਾ ਗਿਆ ਕਿ 6 ਨਾਗਰਿਕ ਜਿਹੜੇ ਨੇ ਉਹ ਪਾਕਿਸਤਾਨ ਦੇ ਵੀ ਹਲਾਕ ਜਿਹੜੇ ਹੋਏ ਨੇ। 12 ਔਰਤਾਂ ਸਣੇ 46 ਦੇ ਕਰੀਬ ਜਿਹੜੇ ਵਿਅਕਤੀ ਨੇ ਉਹ ਜ਼ਖਮੀ ਜਿਹੜੇ ਦੀ ਉਹ ਹੋਏ ਦੱਸੇ ਜਾਂਦੇ ਨੇ। BSF ਦੇ ਵੱਲੋਂ ਜਿਹੜਾ ਇਹ ਕਿਹਾ ਗਿਆ ਕਿ ਪਾਕਿਸਤਾਨੀ ਰੇਂਜਰ ਜਿਹੜੇ ਨੇ ਉਹਨਾਂ ਨੇ ਜਿਵੇਂ ਕਿਹਾ ਜਾਂਦਾ ਸੀ ਕਿ ਬਿਨਾਂ ਕਿਸੇ ਭੜਕਾਹਟ ਤੇ ਉਹਨਾਂ ਨੇ RS-ਪੁਰਾ, ਅਰਨੀਆ ਸੈਕਟਰ, ਇੱਥੇ ਜਿਹੜੇ ਸਿਵਲੀਅਨ ਇਲਾਕੇ ਨੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ। ਔਰ BSF ਕਹਿੰਦਾ ਜੀ ਕਿ ਅਸੀਂ ਮੋੜਵਾਂ ਜਵਾਬ ਜਿਹੜਾ ਉਹ ਦਿੱਤਾ ਜੀ। ਕਿਸ਼ਨਪੁਰਾ, ਜੋਰਾ ਫਾਰਮ, ਜੁਗਨੂ ਚੱਕ, ਨਵਾਂ ਪਿੰਡ, ਧਰਨਾ, ਸਿਆਬ, ਦੁਲੀਆ, ਚੰਦੂ ਚੱਕ, ਇਹਨਾਂ ਸਾਰਿਆਂ ਦੇ ਏਰੀਏ ਦੇ ਵਿੱਚ ਜਿਹੜੀਆਂ ਨੇ ਜੀ ਉਹ ਗੋਲੀਆਂ ਚੱਲੀਆਂ ਨੇ। ਮੋਰਟਰ ਜਿਹੜੇ ਨੇ ਉਹ ਦਾਗੇ ਗਏ ਨੇ। ਪੂਰੀ ਰਾਤ ਜਿਹੜੀ ਹੈ ਜੀ ਉਹ ਠਾਠੂ ਹੋਈ ਜਾਂਦੀ ਹੈ। ਸਰਹੱਦਾਂ ਦੇ ਉੱਤੇ ਬੈਠੇ ਲੋਕ ਜਿਹੜੇ ਨੇ ਜੀ ਉਹ ਸਦਾ ਨੁਕਸਾਨ ਜਿਹੜਾ ਜੀ ਉਹ ਕਰਾਉਂਦੇ ਨੇ, ਤੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਨੁਕਸਾਨ ਜਾਨੀ ਤੇ ਮਾਲੀ ਇਹਨਾਂ ਪਰਿਵਾਰਾਂ ਦਾ ਹੋਇਆ ਜੀ। ਜੀ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਮੋਹਾਲੀ ਦੇ ਵਿੱਚ ਜਿਹੜੀ ਮੇਅਰ ਇਲੈਕਸ਼ਨ ਦੇ ਵਿੱਚ ਮੂਧੇ ਮੁੱਢ ਡਿੱਗਾ ਭਾਜਪਾ ਤੇ ਅਕਾਲੀ ਗੱਠਜੋੜ। ਜੀ ਬਿਲਕੁਲ, ਐਕਚੁਅਲੀ ਜਿਹੜੀਆਂ ਇੱਥੇ ਜਮ੍ਹਾਂ ਘਟਾਓ ਸੀਗੇ ਜੀ ਉਹ ਅਕਾਲੀ ਦਲ ਦੇ ਕਿਸੇ ਜਗ੍ਹਾ ਦੇ ਉੱਤੇ ਵਰਕ ਨਹੀਂ ਕੀਤੇ, ਤੇ ਜਿਹੜੀ ਹਾਕਮ ਗੱਠਜੋੜ ਆ ਜੀ ਉਹਦੀਆਂ ਚਾਲਾਂ ਸਾਰੀਆਂ ਜਿਹੜੀਆਂ ਉਹ ਫੇਲ ਹੋਈਆਂ। ਸੁਖਬੀਰ ਸਿੰਘ ਬਾਦਲ ਹੋਰੀ ਲਾਸਟ ਤੱਕ ਜਿਹੜਾ ਸੀਗਾ ਜੀ ਉਹ ਜ਼ੋਰ ਲਾਉਂਦੇ ਰਹੇ। ਖਾਸ ਤੌਰ ਦੇ ਉੱਤੇ ਜਿਹੜਾ ਕੁਲਵੰਤ ਸਿੰਘ ਹੈ ਜੀ ਉਹਨੂੰ ਮਨਾਉਣ ਦੇ ਯਤਨ ਜਿਹੜੇ ਸੀਗੇ ਉਹ ਜਾਰੀ ਰਹੇ, ਉਹ ਮੰਨੇ ਨਹੀਂ। ਕੁਲਵੰਤ ਸਿੰਘ ਹੋਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨੇੜਲੇ ਸਾਥੀ ਨੇ, ਉਹਨਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਚੋਣ ਵੀ ਲੜਵਾਈ ਸੀ ਲੋਕ ਸਭਾ ਦੀਆਂ ਚੋਣਾਂ ਦੇ ਜਿਹੜੇ ਦੌਰਾਨ, ਤੇ ਉਹ ਹਾਰ ਗਏ ਸਨ। ਜਿਹੜਾ ਜੀ ਪੈਸੇ ਧੇਲੇ ਪੱਖੋਂ ਵਾਹਵਾ ਸੌਖੇ ਨੇ, ਜਿਹੜਾ ਉਹਨਾਂ ਨੇ ਜਿਹੜਾ ਬਣਾਇਆ ਜੀ ਇਹਦੇ ਵਿੱਚ ਰੀਅਲ ਸਟੇਟ ਦੇ ਵਿੱਚ ਬਹੁਤ ਪੈਸਾ, ਔਰ ਉਹ ਜਿਹੜੇ ਨੇ ਮੇਅਰ ਨਵੇਂ ਬਣ ਗਏ ਨੇ ਮੋਹਾਲੀ ਦੇ। ਉਹਨਾਂ ਦੀ ਜਿਹੜੀ ਹੈ ਜੀ ਤੂੰ ਮੈਂ ਹੋ ਗਈ ਸੀ ਅਕਾਲੀ ਦਲ ਦੇ ਨਾਲ, ਤੇ ਮੁੜ ਕੇ ਉਹਨਾਂ ਨੇ ਆਪਣਾ ਆਜ਼ਾਦ ਗਰੁੱਪ ਜਿਹੜਾ ਜੀ ਉਹ ਖੜਾ ਕਰ ਲਿਆ, ਤੇ ਆਜ਼ਾਦ ਗਰੁੱਪ ਜਿਹੜਾ ਸੀਗਾ ਜੀ ਉਹ ਲੈ ਗਿਆ ਇੱਥੇ ਜਿਹੜੀਆਂ ਸੀਗੀਆਂ ਜੀ 10 ਤਕਰੀਬਨ ਜਿਹੜੀਆਂ ਉਹ ਸੀਟਾਂ, ਔਰ ਉਹਨਾਂ ਨੇ 2 ਜਿਹੜੇ ਟਕਸਾਲੀ ਸੀਗੇ ਮਨਜੀਤ ਸਿੰਘ ਸੇਠੀ ਤੇ ਹਰਵਿੰਦਰ ਕੌਰ ਲੰਗ,
ਇਹ ਵੀ ਆਜ਼ਾਦ ਹੋ ਕੇ ਜਿੱਤੇ ਸੀ, ਇਹਨਾਂ ਨੂੰ ਵੀ ਆਪਣੇ ਨਾਲ ਜੋੜ ਲਿਆ। ਤਾਂ ਇਹ ਹੋ ਗਏ ਜੀ 12 ਜੀ। ਤੋਂ 12 ਜਿਹੜੇ ਸੀਗੇ ਜੀ। ਦੂਜੇ ਪਾਸੇ ਅਕਾਲੀ ਦਲ ਜਿਹੜਾ ਸੀਗਾ ਜੀ, ਉਹਨੂੰ 26 ਜਾਂ 27 ਜਿਹੜੇ ਉਹ ਚਾਹੀਦੇ ਸੀਗੇ, ਤੇ ਉਹਨਾਂ ਦੇ ਕੋਲੇ ਜਿਹੜੇ ਜੀ ਉਹ 23 ਸੀਗੇ। ਜਿਹੜਾ ਜੀ ਕੋਈ ਵੀ ਬੰਦਾ ਟੁੱਟਿਆ ਨਹੀਂ। ਤੋ ਜੇ ਮਾੜੇ ਮੋਟੇ ਹੁੰਦੇ ਤਾਂ ਸ਼ਾਇਦ ਤੋੜ ਲੈਂਦੇ, ਪਰ ਟੁੱਟੇ ਨਹੀਂ, ਜਿਹਦੇ ਕਰਕੇ ਕਾਂਗਰਸ ਜਿਹੜੀ ਸੀ ਜੀ ਉਹਨੇ ਸਮਰਥਨ ਦਿੱਤਾ। ਜਦੋਂ ਅਕਾਲੀਆਂ ਨੂੰ ਪਤਾ ਲੱਗਾ ਜੀ ਕਿ ਉਹਨਾਂ ਦੀ ਦਾਲ ਇੱਥੇ ਗਲ ਨਹੀਂ ਰਹੀ ਕਿਸੇ ਵੀ ਤਰੀਕੇ ਦੇ ਨਾਲ, ਤੇ ਉਹ ਬਾਈਕਾਟ ਕਰਕੇ ਜਿਹੜਾ ਜੀ ਉਹ ਭੱਜ ਗਏ। ਜਦੋਂ ਗਏ ਜੀ ਤੇ ਉਸ ਤੋਂ ਬਾਅਦ ਜਿਹੜੇ ਕੁਲਵੰਤ ਸਿੰਘ ਸੀ ਉਹਨਾਂ ਨੂੰ ਸਮਰਥਨ ਜਿਹੜਾ ਜੀ ਉਹ ਦੇ ਦਿੱਤਾ ਕਾਂਗਰਸ ਨੇ। ਤੇ ਕਿਉਂਕਿ ਅਦਾਲਤ ਇਹਦੇ ਵਿੱਚ ਸ਼ਾਮਲ ਹੋ ਗਈ ਸੀ। ਜੇ ਅਦਾਲਤ ਨਾ ਸ਼ਾਮਲ ਹੁੰਦੀ ਹਾਈ ਕੋਰਟ, ਤੇ ਫਿਰ ਉੱਥੇ ਗੁੰਡਾਗਰਦੀ ਜਿਹੜੀ ਹੋ ਸਕਦੀ ਸੀ। ਅਦਾਲਤ ਨੇ ਕਿਹਾ ਸੀਗਾ ਕਿ ਮਿੰਟ ਦੀ ਜਿਹੜੀ ਹੈ ਵੀਡੀਓਗ੍ਰਾਫੀ ਕੀਤੀ ਜਾਵੇ, ਔਰ ਵੀਡੀਓਗ੍ਰਾਫੀ ਜਿਹੜੀ ਹੈ ਜੀ ਉਹ ਕਰਕੇ ਪੇਸ਼ ਕੀਤੀ ਜਾਵੇ, ਜਿਹਦੇ ਕਰਕੇ ਇਹ ਜਿਹੜਾ ਜੀ ਸੰਭਵ ਹੋ ਸਕਿਆ। ਅਦਾਲਤ ਦੇ ਦਖਲ ਤੋਂ ਬਿਨਾਂ ਇਹ ਸੰਭਵ ਨਹੀਂ ਸੀ ਹੋਣਾ। ਤੇ ਕੁਲਵੰਤ ਸਿੰਘ ਜਿਹੜੇ ਨੇ ਉਹ ਮੇਅਰ ਬਣ ਗਏ ਨੇ, ਔਰ ਇਸ ਤੋਂ ਇਲਾਵਾ ਜਿਹੜੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜੇ ਨੇ ਉਹਨਾਂ ਦੀ ਵੀ ਚੋਣ ਜਿਹੜੀ ਹੋ ਗਈ ਆ। ਜਨਤਾ ਲੈਂਡ ਪ੍ਰਮੋਟਰਸ ਦੇ ਆਜ਼ਾਦ ਗਰੁੱਪ ਦੇ ਕਨਵੀਨਰ ਕੁਲਵੰਤ ਸਿੰਘ ਜਿਹੜੇ ਜੀ ਉਹ ਮੇਅਰ ਬਣੇ ਨੇ, ਔਰ ਕਾਂਗਰਸ ਦੇ ਕੌਂਸਲਰ ਰਿਸ਼ਵ ਜੈਨ ਜਿਹੜਾ ਜੀ ਉਹ ਸੀਨੀਅਰ ਡਿਪਟੀ ਮੇਅਰ, ਤੇ ਟਕਸਾਲੀ ਤੇ ਆਜ਼ਾਦ ਕੌਂਸਲਰ ਮਨਜੀਤ ਸਿੰਘ ਸੇਠੀ ਜਿਹੜਾ ਜੀ ਉਹਨੂੰ ਡਿਪਟੀ ਮੇਅਰ ਜਿਹੜਾ ਜੀ ਉਹ ਚੁਣਿਆ ਗਿਆ। ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਨੇ ਉਹਨਾਂ ਦੀ ਜੇ ਤੁਸੀਂ ਕਹੋ, ਕਿਉਂਕਿ ਇਹ ਸਾਰਾ ਜਿਹੜਾ ਸੁੱਟਿਆ ਜਾਣਾ ਦੀ ਤੋੜਾ ਝਾੜਿਆ ਜਾਣਾ ਹੁਣ ਬਲਵੰਤ ਸਿੰਘ ਰਾਮੂਵਾਲੀਏ ਤੇ ਹੀ ਝਾੜਿਆ ਜਾਣਾ, ਕਿਉਂਕਿ ਕੁਲਵੰਤ ਸਿੰਘ ਨੂੰ ਮੁਹਾਲੀ ਦੇ ਵਿੱਚੋਂ ਨਾਰਾਜ਼ ਕਰਨ ਵਾਲੇ ਉਹੀ ਨੇ। ਉਹ ਮੁਹਾਲੀ ਦੇ ਉੱਤੇ ਆਪਣਾ ਜਿਹੜਾ ਜੀ ਉਹ ਕਬਜ਼ਾ ਰੱਖਣਾ ਚਾਹੁੰਦੇ ਸੀਗੇ, ਤੇ ਹੁਣ ਇਹ ਜਿਹੜਾ ਜੀ ਤੋੜਾ ਜਦੋਂ ਝੜੂਗਾ ਬਲਵੰਤ ਸਿੰਘ ਰਾਮੂਵਾਲੀਆ ਤੇ ਕਿਹੜੇ ਤਰੀਕੇ ਦੇ ਨਾਲ ਝੜੂਗਾ ਇਹ ਦੇਖਾਂਗੇ। ਤੇ ਬਾਕੀ ਰਹਿੰਦੀ ਖੁੰਦੀ ਗੱਲਬਾਤ ਤੁਹਾਨੂੰ ਲਾਸਟ ਦੇ ਵਿੱਚ ਫਿਰ ਅੱਜ ਨਾਮਾ 'ਚ ਵੀ ਦੱਸਾਂਗੇ ਜੀ। ਠੀਕ ਹੈ ਜੀ। ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਕਾਤਰੋ ਗੋਲੀकांड ਦੇ ਵਿੱਚ 9 ਪੁਲਿਸ ਮੁਲਾਜ਼ਮ ਲੈਣ ਹਾਜ਼ਰ। ਐਕਚੁਅਲੀ ਜਿਹੜਾ ਦੀ ਨਾ ਨੁੱਕਰ ਜੀ ਕਰਦੇ ਆ ਪੁਲਿਸ ਨੇ ਜਿਹੜਾ ਇਹਦੇ ਉੱਤੇ ਕੁਝ ਐਕਸ਼ਨ ਜਿਹੜਾ ਦੀ ਉਹ ਲਿਆ। 9 ਪੁਲਿਸ ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਨੂੰ ਪੁਲਿਸ ਲਾਈਨ ਤਬਦੀਲ ਜਿਹੜਾ ਜੀ ਉਹ ਕੀਤਾ ਗਿਆ, ਔਰ ਪੁਲਿਸ ਜਿਹੜੀ ਹੈ ਜੀ ਉਹ ਪੜਤਾਲ ਇਸ ਮਾਮਲੇ ਦੇ ਕਰ ਰਹੀ ਹੈ। ਸੰਗਰੂਰ ਦੇ ਜਿਹੜੇ ਐਸਐਸਪੀ ਨੇ ਪ੍ਰਿਤਪਾਲ ਸਿੰਘ ਥਿੰਦ, ਉਹਨਾਂ ਨੇ ਇਹ ਕਿਹਾ ਜੀ ਕਿ ਪੁਲਿਸ ਦੇ ਵੱਲੋਂ ਇਸ ਕਾਰਵਾਈ ਦੇ ਉੱਤੇ 9 ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ CIA ਸਟਾਫ ਤੋਂ ਪੁਲਿਸ ਲਾਈਨ ਤਬਦੀਲ ਜਿਹੜਾ ਜੀ ਉਹ ਕੀਤਾ ਗਿਆ। ਐਕਚੁਅਲੀ ਕਰਨਾ ਤਾਂ ਇਹਨਾਂ ਨੂੰ ਸਸਪੈਂਡ ਚਾਹੀਦਾ ਸੀਗਾ ਜੀ, ਪਰ ਸਿਰਫ ਇਹਨਾਂ ਨੂੰ ਜਿਹੜਾ ਪੁਲਿਸ ਲਾਈਨ ਤਬਦੀਲ ਜਿਹੜਾ ਉਹ ਕੀਤਾ ਗਿਆ। ਸ਼ੇਰਪੁਰ ਦੇ ਵਿੱਚ ਜਿਹੜਾ ਹੋਮ ਸਟੂਡੀਓ ਦੇ ਮਾਲਕ ਹੈਪੀ ਤੇ ਹਨੀ ਜਿਹੜੇ ਦੋਵੇਂ ਸਕੇ ਭਰਾ ਸੀਗੇ ਜੀ, ਜਦੋਂ ਮਲੇਰਕੋਟਲਾ ਤੋਂ ਸ਼ੇਰਪੁਰ ਆ ਰਹੇ ਸੀ ਤਾਂ ਫਰਵਾਹੀ ਦੇ ਕੋਲੇ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀ ਚਲਾਈ ਸੀ, ਔਰ ਇਹਦੇ ਵਿੱਚ ਇਹ ਵਾਲਬਾਤ ਜਿਹੜਾ ਜੀ ਉਹ ਬਚ ਗਏ ਸੀਗੇ। ਲੋਕਾਂ ਨੇ ਘੇਰ ਲਿਆ ਪੁਲਿਸ ਨੂੰ, ਨਹੀਂ ਤਾਂ ਪਹਿਲੀ ਤਾਂ ਗੱਲ ਇਹ ਸੀ ਜੀ ਇਹਨਾਂ ਨੂੰ ਮਾਰਤਾ ਸੀਗਾ ਪੁਲਿਸ ਨੇ ਆਲਮੋਸਟ, ਜਾਂ ਫਿਰ ਇਹ ਸੀਗਾ ਕਿ ਇਹਨਾਂ ਨੇ ਭੱਜ ਜਾਣਾ ਸੀਗਾ ਜੀ ਇਹ ਸਾਰੀ ਜਿਹੜੀ ਕਾਰਵਾਈ ਕਰਕੇ, ਜੇ ਲੋਕ ਜਿਹੜੇ ਉਹ ਤਕੜੇ ਹੋ ਕੇ ਜਿਹੜਾ ਜੀ ਉਹ ਨਾ ਪੈਂਦੇ ਇਹਨਾਂ ਜਿਹੜੇ ਸੀਗੇ ਜੀ ਪੁਲਿਸ ਵਾਲਿਆਂ ਨੂੰ। ਸੋ ਇਹ ਲੋਕਾਂ ਦੀ ਜੇਤੀ ਸੀਗੀ। ਹੁਣ ਦੇਖਦੇ ਹਾਂ ਜੀ ਪੁਲਿਸ ਜਿਹੜੀ ਕਹਿੰਦੀ ਹੈ ਕਿ ਅਸੀਂ ਇਹਦੀ ਛਾਣਬੀਣ ਜਿਹੜੀ ਹੈ ਜੀ ਉਹ ਕਰ ਰਹੇ ਹਾਂ, ਜਾਂਚ ਜਿਹੜੀ ਹੈ ਜੀ ਇਹਦੀ ਕਰ ਰਹੇ ਹਾਂ। ਕਿੰਨੀ ਕੁ ਜਾਂਚ ਜਿਹੜੀ ਹੈ ਜੀ ਉਹ ਸਿਰੇ ਚੜ੍ਹਦੀ ਹੈ ਇਹ ਵੇਖਣ ਵਾਲੀ ਗੱਲ ਹੋਊਗੀ। ਹਾਲ ਦੀ ਘੜੀ ਇੰਨਾ ਜ਼ਰੂਰ ਹੈ ਕਿ ਜਿਨ੍ਹਾਂ ਦੋਵਾਂ ਦੇ ਉੱਤੇ ਗੋਲੀ ਚੱਲੀ ਹੈ ਜੀ ਉਹ ਤਕੜੇ ਹੋ ਕੇ ਇਸ ਕੇਸ ਨੂੰ ਜਿਹੜਾ ਜੀ ਉਹ ਲੜ ਜ਼ਰੂਰ ਰਹੇ ਵਿੱਚ। ਜੀ 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 ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, PTU ਘੁਟਾਲੇ ਦੀ ਜਿਹੜੀ ਆ ਵਿਜੀਲੈਂਸ ਜਾਂਚ ਸ਼ੁਰੂ। ਜੀ ਇਹ ਜਿਹੜਾ ਕਰੋੜਾਂ ਰੁਪਏ ਦਾ PTU ਘੁਟਾਲਾ ਹੈ ਜੀ, ਸਾਧੂ ਰਾਮ ਇੱਕ ਹੈ ਜੀ ਜਿਹਨੇ ਇਹ ਅਸਲ ਦੇ ਵਿੱਚ ਮਾਮਲਾ ਚੁੱਕਿਆ ਸੀਗਾ, ਸਾਹਮਣੇ ਲਿਆਂਦਾ ਸੀਗਾ। ਜਿਹੜੇ ਸਟੂਡੈਂਟਸ ਨੇ ਉਹਨਾਂ ਦੀਆਂ ਫੀਸ ਤੇ ਪ੍ਰੋਸਪੈਕਟ ਜਿਹੜੇ ਨੇ ਜੀ ਉਹਨਾਂ ਤੋਂ ਵਸੂਲੇ ਗਏ ਪੈਸਿਆਂ ਦੇ ਵਿੱਚ ਹੇਰਾਫੇਰੀ ਜਿਹੜੀ ਇਹਦੀ ਹੋਈ ਆ। ਉਹਨੇ ਦੋਸ਼ ਲਾਇਆ ਸੀਗਾ ਕਿ ਯੂਨੀਵਰਸਿਟੀ ਦੇ 2800 ਸੈਂਟਰਾਂ ਦੇ ਵਿੱਚੋਂ ਫਰਜ਼ੀ ਦਾਖਲੇ, ਫਰਜ਼ੀ ਸਰਟੀਫਿਕੇਟ, ਯੂਨੀਵਰਸਿਟੀ ਦੇ ਨਾਂ ਦੇ ਉੱਤੇ ਗੈਰ ਕਾਨੂੰਨੀ ਤੌਰ ਤੇ ਕੰਪਿਊਟਰ ਕੋਰਸ ਕਰਵਾ ਕੇ ਯੂਨੀਵਰਸਿਟੀ ਦੇ ਖਜ਼ਾਨੇ ਨੂੰ ਜਿਹੜਾ ਜੀ ਉਹ ਚੁਕਾਇਆ ਗਿਆ। ਔਰ ਇਹ RTI ਜਿਹੜਾ ਦੀ ਕਾਰਕੁਨ ਆ ਬੰਦਾ, ਔਰ ਇਹਨੇ ਇਹ ਮਾਮਲਾ ਜਿਹੜਾ ਸਾਹਮਣੇ ਲਿਆਂਦਾ ਸੀਗਾ। ਹੁਣ ਜਿਹੜਾ ਵਿਜੀਲੈਂਸ ਬਿਊਰੋ ਹੈ ਜੀ ਉਹਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਇਹ ਕਰੋੜਾਂ ਰੁਪਏ ਦੀਆਂ ਬੇਨੇਮੀਆਂ ਤੇ ਰਿਕਾਰਡ ਗੁੰਮ ਹੋਣ ਦੇ ਮਾਮਲੇ ਦੀ ਜਾਂਚ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਆ। ਇਹ ਸਾਧੂ ਰਾਮ ਕੁਸਲਾ ਜਿਹੜਾ ਜੀ ਇਹ ਬਠਿੰਡਾ ਤੋਂ ਰਹਿਣ ਵਾਲਾ ਜੀ, ਉਹਦੀ ਅਪੀਲ ਦੇ ਉੱਤੇ ਸੂਬੇ ਦੇ ਸੂਚਨਾ ਕਮਿਸ਼ਨ ਦੇ ਵੱਲੋਂ ਜਿਹੜਾ ਜੀ ਇਹਦੀ ਜਿਹੜੀ ਜਾਂਚ ਹੈ ਉਹ ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਆ। ਸੂਚਨਾ ਕਮਿਸ਼ਨਰ ਜਿਹੜੇ ਨੇ ਜੀ ਉਹਨਾਂ ਨੇ DGP ਵਿਜੀਲੈਂਸ ਦੇ ਜਿਹੜੇ ਜਲੰਧਰ ਤੋਂ ਨੇ ਜੀ SSP ਉਹਨੂੰ ਜਿਹੜਾ ਜੀ ਇਹਦੇ ਵਾਸਤੇ ਨਿਯੁਕਤ ਜਿਹੜਾ ਜੀ ਉਹ ਕੀਤਾ। ਇਹ ਮਾਮਲਾ ਉਦੋਂ ਧਿਆਨ ਦੇ ਵਿੱਚ ਆਇਆ ਸੀਗਾ ਜਦੋਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ
ਪ੍ਰੋਜੈਕਟ ਆਫੀਸਰ ਸੀਗਾ ਉਸ ਤੇ ਔਰ ਆਰਟੀਆਈ ਤਹਿਤ ਉਹਨੇ ਸੂਚਨਾ ਲਈ ਪਹੁੰਚ ਕੀਤੀ ਸੀ, ਪਰ ਯੂਨੀਵਰਸਿਟੀ ਵੱਲੋਂ ਸੂਚਨਾ ਦੇਣ ਤੋਂ ਨਾ ਕਰ ਦਿੱਤੀ ਗਈ ਸੀ ਔਰ ਇਸ ਤੋਂ ਬਾਅਦ ਸੂਚਨਾ ਕਮਿਸ਼ਨ ਦੇ ਕੋਲੇ ਪਹੁੰਚ ਕੀਤੀ ਗਈ ਔਰ ਵਿਜੀਲੈਂਸ ਅਧਿਕਾਰੀ ਦੇ ਇੰਚਾਰਜ ਦੀ ਸਾਧੂ ਰਾਮ ਨੇ 2005 ਤੋਂ ਲੈ ਕੇ 2015 ਤੱਕ ਯੂਨੀਵਰਸਿਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਦਾ ਮਾਮਲਾ ਜਿਹੜਾ ਉਹ ਸਾਹਮਣੇ ਲਿਆਂਦਾ ਔਰ ਉਹਦੇ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਸੀਗਾ ਕਿ ਵਿਦਿਆਰਥੀਆਂ ਦੀਆਂ ਫੀਸਾਂ ਤੇ ਪ੍ਰੋਸਪੈਕਟ ਤੋਂ ਵਸੂਲੇ ਗਏ ਪੈਸਿਆਂ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਘਪਲਾ ਹੋਇਆ। ਹੁਣ ਇਹ ਦੇਖਦੇ ਹਾਂ ਜੀ ਕਿ ਕਿਵੇਂ ਜਿਹੜੀ ਵਿਜੀਲੈਂਸ ਬਿਊਰੋ ਹੈ ਜੀ ਇਹ ਸਾਹਮਣੇ ਲਿਆ ਸਕਦੀ ਹੈ, ਕਿਉਂਕਿ ਬਹੁਤ ਮੋਟਾ ਪੈਸਾ ਜੀ ਜਿਹੜਾ ਇਹਦੇ ਵਿੱਚ ਗਾਇਬ ਕੀਤਾ ਗਿਆ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ। ਜੀ 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 ਤੇ ਅਗਲੀ ਗੱਲ ਕਰਦੇ ਹਾਂ, 1 ਰੈਂਕ 1 ਪੈਨਸ਼ਨ ਆਖਰੀ ਦੌਰ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਟੁੱਟੀ। ਬਿਲਕੁਲ ਜੀ, ਐਕਚੁਅਲੀ ਜਦੋਂ ਕੱਲ 1965 ਦੀ ਜਿਹੜੀ ਜੰਗ ਸੀ ਜੀ ਉਹਦੀ 50ਵੀਂ ਵਰ੍ਹੇਗੰਢ ਜਿਹੜੀ ਮਨਾਈ ਜਾ ਰਹੀ ਸੀਗੀ, ਪ੍ਰਧਾਨ ਮੰਤਰੀ ਟਵੀਟ ਵੀ ਕਰ ਰਹੇ ਸੀਗੇ ਤੇ ਇਹਦਾ ਸਮਾਗਮ ਵੀ ਰੱਖਿਆ ਗਿਆ, ਪਰ ਜਿਹੜੇ ਸਾਬਕਾ ਫੌਜੀ ਨੇ ਜੀ ਉਹਨਾਂ ਸਾਰਿਆਂ ਨੇ ਬਾਈਕਾਟ ਕੀਤਾ ਇਹਦਾ ਜੀ ਔਰ ਜਿਹੜਾ ਸੀਗਾ ਜੀ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਏ ਔਰ ਉਧਰ 1 ਰੈਂਕ 1 ਪੈਨਸ਼ਨ ਦਾ ਮੁੱਦਾ ਜਿਹੜਾ ਜੀ ਉਹਦੀ ਹੱਲ ਹੋਣ ਦੀ ਆਸ ਵੱਜੀ ਸੀਗੀ ਕਿ 50ਵੀਂ ਵਰ੍ਹੇਗੰਢ ਦੇ ਉੱਤੇ ਸ਼ਾਇਦ ਇਹਦਾ ਹੋ ਸਕਦਾ, ਪਰ ਦੇਰ ਰਾਤ ਇਹ ਗੱਲਬਾਤ ਜਿਹੜੀ ਆ ਜੀ ਉਹ ਟੁੱਟ ਗਈ। ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ ਸਵੇਰੇ ਜਿਹੜੀਆਂ ਰਿਆਇਤਾਂ ਦੀ ਪੇਸ਼ਕਸ਼ ਕਰਦਿਆਂ ਪੈਨਸ਼ਨਾਂ ਦੇ ਵਿੱਚ ਸੋਧ ਲਈ ਵਿਚਲਾ ਰਾਹ ਅਪਣਾਉਣ ਦੀ ਸਹਿਮਤੀ ਜਤਾਈ ਸੀ, ਉਹ ਸਰਕਾਰ ਦੇ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ, ਜਿਹਦੇ ਕਰਕੇ ਦੇਰ ਰਾਤ ਉਹ ਵਾਪਸ ਲੈ ਲਈ ਗਈ ਹੈ ਜੀ। ਜੰਤਰ ਮੰਤਰ ਦੇ ਵਿੱਚ ਧਰਨੇ ਤੇ ਬੈਠੇ ਹੋਏ ਜਿਹੜੇ ਨੇ ਜੀ ਉਹਨਾਂ ਨੇ ਇਹਦਾ ਐਲਾਨ ਕੀਤਾ। ਲੱਗਦਾ ਸੀਗਾ ਪਹਿਲਾਂ ਜੀ ਕਿ 1 ਰੈਂਕ 1 ਪੈਨਸ਼ਨ ਦੇ ਮੁੱਦੇ ਦੇ ਉੱਤੇ ਸਰਕਾਰ ਜਿਹੜੀ ਆ ਉਹ ਸਾਬਕਾ ਫੌਜੀਆਂ ਦੇ ਵਿਚਾਲੇ ਗੱਲਬਾਤ ਜਿਹੜੀ ਆ ਜੀ ਉਹ ਆਖਰੀ ਦੌਰ ਦੇ ਵਿੱਚ ਪਹੁੰਚ ਗਈ ਹੈ ਤੇ ਇਹਦਾ ਐਲਾਨ ਜਿਹੜਾ ਜੀ ਉਹ ਹੋ ਸਕਦਾ, ਪਰ ਸਾਬਕਾ ਫੌਜੀ ਜਿਹੜੇ ਸੀਗੇ ਜੀ ਉਹ ਪੁਰਾਣੇ ਸਟੈਂਡ ਤੋਂ ਪਿੱਛੇ ਹਟਦੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਪੈਨਸ਼ਨਾਂ ਦੇ ਵਿੱਚ ਸੋਧ ਬਾਰੇ ਵਿਚਕਾਰਲੇ ਰਾਹ ਦੇ ਉੱਤੇ ਸਹਿਮਤ ਨੇ, ਪਰ ਸਰਕਾਰ ਜਿਹੜੀ ਆ ਜੀ ਉੱਥੋਂ ਫੇਰ ਭੱਜ ਗਈ। ਜਿਹੜਾ ਸੀਗਾ ਜੀ ਜਿਹੜਾ ਉਹਨਾਂ ਨੇ ਹੁਣ ਸਰਕਾਰ ਤੇ ਸਾਬਕਾ ਫੌਜੀਆਂ ਦੇ ਵਿਚਾਲੇ ਜਿਹੜੀ ਗੱਲਬਾਤ ਦੇ ਦੌਰਾਨ ਸਰਕਾਰ ਨੇ ਪੈਨਸ਼ਨ ਵਧਾਉਣ ਲਈ 1 ਰੈਂਕ ਤੇ ਇੱਕੋ ਜਿੰਨੀ ਸੇਵਾ ਮਿਆਦ ਲਈ ਪੈਨਸ਼ਨ ਬਰਾਬਰ ਕਰਨ ਦੀ ਤਜਵੀਜ਼ ਦਿੱਤੀ ਸੀਗੀ ਔਰ ਇਹ ਪੈਨਸ਼ਨ 5 ਸਾਲ ਦੇ ਵਿੱਚ ਇੱਕ ਵਾਰੀ ਜਿਹੜੀ ਆ ਜੀ ਉਹ ਵਧਣ ਦੀ ਗੱਲ ਸੀਗੀ। ਵਿਚਲਾ ਰਾਹ ਜਿਹੜਾ ਸਾਬਕਾ ਫੌਜੀਆਂ ਨੇ ਥੋੜਾ ਝੁਕਦਿਆਂ ਹੋਇਆ ਅਪਣਾਇਆ ਸੀਗਾ, ਉਹਦੇ ਤੋਂ ਸਰਕਾਰ ਜਿਹੜੀ ਆ ਜੀ ਉਹ ਮੁੱਕਰੀ ਹੈ ਔਰ ਆਈ ਥਿੰਕ ਜਿਹੜਾ ਵੱਡਾ ਗੁੱਸਾ ਜਿਹੜਾ ਜੀ ਉਹ ਸਹੇੜ ਰਹੀ ਹੈ ਇਸ ਵੇਲੇ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਸਾਬਕਾ ਫੌਜੀਆਂ ਦਾ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਅਕਾਲੀ ਨੇਤਾ ਨੇ ਜਿਹੜੀ ਜੀ ਵੜ ਕੇ ਪੁਲਿਸ ਥਾਣੇ 'ਚ ਕੋਹਰਾਮ ਮਚਾਇਆ। ਇਹ ਤਾਂ ਕਿਤੇ ਦੀ ਰੋਜ਼ ਦੀ ਜਿਹੜੀ ਹੈ ਜੀ ਉਹ ਆਲਮੋਸਟ ਕਹਾਣੀ ਹੋ ਗਈ ਹੈ। ਇੱਥੇ ਡੇਰਾ ਬਾਬਾ ਨਾਨਕ ਸੜਕ ਦੇ ਉੱਤੇ ਪੈਂਦਾ ਜੀ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ, ਉਹਦੇ ਵਿੱਚ ਇੱਕ ਅਕਾਲੀ ਸਰਪੰਚ ਤੇ ਉਹਦੇ ਜਿਹੜੇ ਸਾਥੀ ਸੀਗੇ ਜੀ ਉਹਨਾਂ ਨੇ ਥਾਣੇ ਦੇ ਵਿੱਚ ਵੜ ਕੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ, ਉਹਨਾਂ ਦੀਆਂ ਵਰਦੀਆਂ ਉਹ ਪਾੜ ਸੁੱਟੀਆਂ। ਪੁਲਿਸ ਨੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਉਮਰਵਾਲ ਦੇ ਵਿੱਚ ਸਰਪੰਚ ਨਿਸ਼ਾਨ ਸਿੰਘ ਸਣੇ 7 ਬੰਦਿਆਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕੀਤਾ। ਪੁਲਿਸ ਨੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਮਾਮਲਾ ਥੋੜਾ ਹੁਣ ਸਿਆਸੀ ਰੰਗ ਜਿਹੜਾ ਜੀ ਉਹ ਵੀ ਅਖਤਿਆਰ ਜਿਹੜਾ ਉਹ ਕਰੀ ਜਾਂਦਾ। ਕਿਲ੍ਹਾ ਲਾਲ ਸਿੰਘ ਦੇ ਜਿਹੜੇ ਉੱਥੋਂ ਪੁਲਿਸ ਵਾਲੇ ਨੇ ਉਹਨਾਂ ਨੇ ਇਹ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਪਿੰਡ ਉਮਰਵਾਲ ਦੇ ਅਕਾਲੀ ਸਰਪੰਚ ਨਿਸ਼ਾਨ ਸਿੰਘ ਤੇ ਉਹਦੇ ਸਾਥੀਆਂ ਨੇ ਥਾਣੇ ਦੇ ਵਿੱਚ ਹੁੱਲੜਬਾਜ਼ੀ ਕਰਦਿਆਂ ਦੀ ਡਿਊਟੀ ਤੇ ਤੈਨਾਤ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਦੀ ਵਰਦੀ ਵੀ ਪਾੜੀ, ਉਹਨਾਂ ਦੀ ਕੁੱਟਮਾਰ ਵੀ ਜਿਹੜੀ ਉਹ ਕੀਤੀ ਔਰ ਇਸ ਤੋਂ ਬਾਅਦ ਇਹ ਜਿਹੜੇ ਸੀਗੇ ਜੀ ਮੌਕੇ ਤੋਂ ਫਰਾਰ ਹੋ ਗਏ। ਜਿਹੜੇ ਇਹ ਦੱਸਿਆ ਗਿਆ ਜੀ ਕਿ ਹੌਲਦਾਰ ਜਿਹੜਾ ਜੀ ਉਹਦੇ ਬਿਆਨਾਂ ਦੇ ਉੱਤੇ ਇਹ ਜਿਹੜਾ ਮਾਮਲਾ 7 ਜਾਣਿਆਂ ਦੇ ਉੱਤੇ ਜਿਹੜਾ ਜੀ ਉਹ ਦਰਜ ਕੀਤਾ ਗਿਆ। ਹੁਣ ਸਵਾਲਾਂ ਦਾ ਸਵਾਲ ਇਹ ਆ ਜੀ ਕਿ ਰੋਜ਼ ਜਿਹੜੀਆਂ ਫੋਟੋਆਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੇ ਹੱਥ ਕਿਵੇਂ ਤੋੜਦੀ ਹੈ ਪੁਲਿਸ, ਉਹਨਾਂ ਨੂੰ ਰੋਜ਼ ਕਿਵੇਂ ਕੁੱਟਦੀ ਆ, ਤੇ ਇੱਥੇ ਇਹ ਕਹਾਣੀ ਜਿਹੜੀ ਕਿਵੇਂ ਹੋ ਗਈ ਜੀ ਕਿ 4 ਬੰਦੇ ਜਿਹੜੇ ਨੇ ਉਹ ਆਉਣ ਤੇ ਪੁਲਿਸ ਵਾਲਿਆਂ ਦੀਆਂ ਵਰਦੀਆਂ ਜਿਹੜੀਆਂ ਪਾੜ ਗਏ ਤੇ ਉਹਨਾਂ ਦਾ ਕੁਟਾਪਾ ਵੀ ਜਿਹੜਾ ਕਰ ਗਏ। ਕੀ ਗੱਲ ਇੱਥੇ ਉਹਨਾਂ ਦੀਆਂ ਡਾਂਗਾਂ ਤੇ ਉਹਨਾਂ ਦਾ ਗੁੱਸਾ ਜਿਹੜਾ ਸੀਗਾ ਜੀ ਪਤਾ ਨਹੀਂ ਕਿੱਥੇ 7ਵਾਂ ਅਸਮਾਨ ਲਾ ਕੇ ਜਿਹੜਾ ਜੀ ਉੱਡ ਗਿਆ। ਉਹ 7 ਜਾਣੇ ਆਏ ਸੀਗੇ ਤੇ ਜੋ ਪੁਲਿਸ ਦੇ ਕੋਲੇ ਥਿਊਰੀ ਹੈਗੀ ਆ ਜੀ ਬੂਹਾ ਬੰਦ ਕਰਕੇ ਉਹਨਾਂ ਦੀ ਵਰਤੀ ਜਾ ਸਕਦੀ ਸੀ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਆ, ਚਿੱਟੇ ਮੱਛਰ ਦੇ ਡੰਗੇ ਕਿਸਾਨ ਸੜਕਾਂ ਤੇ। ਜਿਹੜਾ ਇਹ ਚਿੱਟਾ ਮੱਛਰ ਆ ਜੀ ਇਹਦਾ ਹਮਲਾ ਇਸ ਵੇਲੇ ਜਿਹੜਾ ਹੈ ਜੀ ਉਹ ਵੱਡਾ ਹੋਇਆ ਹੋਇਆ ਔਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਰਾਹ ਸਹੀ ਪੁੱਛੋ ਤਾਂ ਜੀ ਕੁਛ ਨਹੀਂ ਲੱਭ ਰਿਹਾ ਕਿ ਉਹ ਕਰਨ ਇਸ ਵੇਲੇ ਤਾਂ ਜਿਹੜਾ ਜੀ ਉਹ ਕੀ ਕਰਨਾ। ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ
ਇੱਥੇ ਕਾਲਾ ਜਿਹੜਾ ਧੰਦਾ ਚੱਲ ਪਿਆ। ਹਾਲਾਂਕਿ ਉਹਦੀ ਜਾਂਚ ਦੇ ਹੁਕਮ ਜਿਹੜੇ ਦਿੱਤੇ ਗਏ ਨੇ ਕਿ ਜਿਹੜੀ ਮਹਿੰਗੀ ਦਵਾਈ ਆ ਉਹ ਖਰੀਦ ਲਈ ਗਈ ਆ। ਹੁਣ ਜਿਹੜੇ ਕਿਸਾਨ ਨੇ ਜੀ, ਉਹਨਾਂ ਦੀ ਆਸ ਜਿਹੜੀ ਆ ਉਹ ਕਿਸਾਨ ਜਥੇਬੰਦੀਆਂ ਦੇ ਉੱਤੇ ਜਿਹੜੀ ਉਹ ਲੱਗੀ ਹੋਈ ਆ। ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਜਿਹੜੀ ਉਗਰਾਹਾਂ ਹੈ, ਉਹਨੇ ਬਠਿੰਡਾ, ਮਾਨਸਾ, ਬਰਨਾਲਾ ਦੇ ਵਿੱਚ ਜਿਹੜਾ ਜੀ ਇਹ ਰੋਸ ਮੁਜ਼ਾਹਰੇ ਰੱਖੇ ਸੀ, ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਜੀ ਉਹ ਆਪ ਮੁਹਾਰੇ ਇਹਦੇ ਵਿੱਚ ਜਿਹੜੇ ਉਹ ਪੁੱਜੇ ਨੇ। ਉਧਰ ਮੌਕਨ ਜਿਹੜੀ ਇਹਦਾ ਜਿਹੜਾ ਸਰਵੇਖਣ ਆ ਜੀ ਉਹ ਸ਼ੁਰੂ ਕੀਤਾ ਗਿਆ। ਬਹੁਤੇ ਕਿਸਾਨ ਇਹ ਕਹਿੰਦੇ ਨੇ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਸਰਕਾਰ ਤਾਂ ਪਹੁੰਚੀ ਨਹੀਂ ਗਈ, ਜਿਹਦੇ ਕਰਕੇ ਕਿਸਾਨ ਧਿਰ ਕੋਲ ਆਪਣਾ ਖਰਾਬਾ ਲਿਖਵਾਉਣ ਲਈ ਜਿਹੜੇ ਜੀ ਉਹ ਆਏ ਨੇ। ਬਠਿੰਡੇ ਦੇ ਵਿੱਚ ਜਿਹੜੇ ਜੀ ਕਿਸਾਨ ਨੇ, ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਨਿਕਲ ਕੇ ਜਿਹੜਾ ਜੀ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਜਿਹੜਾ ਉਹ ਕੀਤਾ ਜੀ। ਇਹਦੇ ਵਿੱਚ ਖੁਦਕੁਸ਼ੀ ਕਰਕੇ ਕਿਸਾਨ ਜਿਹੜੇ ਨੇ ਜੀ, ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਹੜਾ ਉਹ ਸ਼ਾਮਲ ਕੀਤਾ ਗਿਆ ਸੀਗਾ। 200 ਦੇ ਕਰੀਬ ਜਿਹੜੇ ਕਿਸਾਨ ਉਹ ਵੀ ਪਹੁੰਚੇ ਜੀ, ਜਿਨ੍ਹਾਂ ਨੇ ਆਪਣੀ ਫਸਲ ਜਿਹੜੀ ਆ ਉਹ ਵਾਹ ਦਿੱਤੀ ਆ। ਬਠਿੰਡਾ, ਮਾਨਸਾ, ਬਰਨਾਲੇ ਦੇ ਵਿੱਚ ਜਿਹੜੀ ਨਰਮੇ ਦੀ ਬਰਬਾਦ ਹੋਈ ਫਸਲ ਜਿਹੜੀ ਆ ਜੀ, ਉਹਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਉਹ ਵੱਡਾ ਵੀ ਹੋ ਸਕਦਾ ਹੈ, ਕਿਉਂਕਿ ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ 70% ਤੋਂ ਉੱਪਰ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਆ। ਜਿਹੜਾ ਚਿੱਟਾ ਮੱਛਰ ਆ ਉਹਨੂੰ ਖਾ ਗਿਆ। ਇਹਦੇ ਵਿੱਚੋਂ ਬਹੁਤੀ ਫਸਲ ਉਹ ਵੀ ਹੈ ਜਿਹੜੀ ਕਿਸਾਨਾਂ ਨੇ ਵਾਹ ਦਿੱਤੀ ਹੈ। ਜੀ ਅਤੇ ਇਸ ਟਾਈਮ ਪਿਛਲੇ ਕਾਫੀ ਸਮੇਂ ਤੋਂ ਹੁਣ ਕਿਸਾਨਾਂ ਦਾ ਮਸਲਾ ਲਗਾਤਾਰ ਚੱਲ ਰਿਹਾ ਆ। ਵਿਰੋਧੀ ਪਾਰਟੀ ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਵੀ ਆ, ਇਹਨਾਂ ਕੋਲ ਮੌਕਾ ਹੁੰਦਾ ਹੈ ਹਮੇਸ਼ਾ ਹੀ ਜਿਹੜੀ ਹੈ ਮੌਜੂਦਾ ਸਰਕਾਰ ਨੂੰ ਘੇਰਨ ਦਾ। ਕੀ ਕਿਸਾਨਾਂ ਦੇ ਮਸਲਿਆਂ ਨੂੰ ਹਰ ਇੱਕ ਪਾਰਟੀ ਐਂ ਜਿਹੜੀ ਆ ਜੀ ਮੰਨਦੀ ਆ ਵੀ ਬਹੁਤਾ ਉੱਤੇ ਗੌਰ ਹੀ ਨਹੀਂ ਕਰਦੇ ਹੁਣ? ਬਿਲਕੁਲ ਜੀ, ਇਹ ਮਸਲੇ ਬਹੁਤ ਵੱਡੇ ਨੇ। ਐਕਚੁਅਲੀ ਸਹੀ ਪੁੱਛੋ ਤਾਂ ਜਿਹੜੇ ਪਿਛਲੇ 4 ਸਾਲਾਂ ਤੋਂ ਤਾਂ ਪੰਜਾਬ ਦੇ ਵਿੱਚ ਜਿਹੜੀ ਆਫੀਸ਼ੀਅਲੀ ਵਿਰੋਧੀ ਧਿਰ ਹੈ ਕਾਂਗਰਸ, ਉਹ ਕਿਤੇ ਨਹੀਂ ਜਿਹੜਾ ਜੀ ਉਹ ਦਿਸੀ। ਤੁਸੀਂ ਪੂਰੇ ਦਾ ਪੂਰਾ ਟਰੈਕ ਰਿਕਾਰਡ ਜਿਹੜਾ ਜੀ ਉਹ ਕੱਢ ਲਓ, ਉਹ ਚਾਹੇ ਵਿਧਾਨ ਸਭਾ ਦੇ ਅੰਦਰ ਹੋਵੇ, ਚਾਹੇ ਵਿਧਾਨ ਸਭਾ ਦੇ ਬਾਹਰ ਹੋਵੇ। ਸੁਨੀਲ ਜਾਖੜ ਹੁਰੀ ਜਿਹੜੇ ਜੀ ਉਹ ਵਿਧਾਨ ਸਭਾ ਦੇ ਵਿੱਚ ਜਿਹੜੇ ਜੀ ਉਹ ਆਗੂ ਨੇ ਕਾਂਗਰਸ ਦੇ, ਕਦੀ ਜ਼ਿਆਦਾ ਉਹ ਭਲੇ ਮਾਨਸੀ ਜ਼ਿਆਦੇ ਨੇ। ਪੰਜਾਬ ਦੀ ਰਾਜਨੀਤੀ ਉਹਨਾਂ ਨੂੰ ਸਮਝ ਨਹੀਂ ਸੀ ਕਿਹੜੇ ਤਰੀਕੇ ਦੇ ਨਾਲ ਹੁੰਦੀ ਆ। ਉਹ ਵਿਧਾਨ ਸਭਾ ਦੇ ਵਿੱਚ ਜਿਵੇਂ ਚਿੱਟੇ ਕਾਲੇ ਜਿਹੜੇ ਨੇ ਉਹ ਕੱਪੜੇ ਪਾ ਕੇ ਚਲੇ ਗਏ, ਪੱਟੀਆਂ ਬੰਨ੍ਹ ਕੇ ਆ ਗਏ, ਬਾਈਕਾਟ ਕਰਕੇ ਜੀ। ਇਸ ਤੋਂ ਬਾਅਦ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਨੇ, ਉਹਨਾਂ ਦਾ ਜ਼ੋਰ ਇਸੇ ਚੀਜ਼ ਤੇ ਲੱਗਿਆ ਹੋਇਆ ਜੀ, ਪਹਿਲਾਂ ਮੈਨੂੰ ਕਾਂਗਰਸ ਦਾ ਪ੍ਰਧਾਨ ਬਣਾਓ, ਫਿਰ ਮੈਂ ਗੱਲ ਕਰੂੰਗਾ। ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਜੀ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੇ ਸਾਰੀ ਐਨਰਜੀ ਇਸ ਗੱਲ ਦੇ ਉੱਤੇ ਲੱਗੀ ਜਾਂਦੀ ਹੈ ਕਿ ਕਪਤਾਨ ਨਾ ਕਿਤੇ ਮੂਹਰੇ ਆ ਜਾਏ, ਮੈਂ ਆਪਣੀ ਜਿਹੜੀ ਗੱਦੀ ਉਹ ਕਿਵੇਂ ਸੰਭਾਲਣੀ ਹੈ। ਤੇ ਇਹਦੇ ਵਿੱਚ ਜੋ ਛਿੱਤਰ ਜਿਹੜੇ ਪੰਜਾਬੀਆਂ ਦੇ ਸਰਕਾਰ ਨੇ ਜਿਹੜੇ ਮਾਰੇ ਆ, ਇਹਦੇ ਵਾਸਤੇ ਵਿਰੋਧੀ ਧਿਰਾਂ ਜਿਹੜੀਆਂ ਉਹ 100% ਜ਼ਿੰਮੇਵਾਰ ਨੇ। ਇੱਥੇ ਇਹ ਕਹਿਣ ਦੇ ਵਿੱਚ ਵੀ ਕੋਈ ਅਤਕਥਨੀ ਜਿਹੜੀ ਉਹ ਨਹੀਂ ਹੈਗੀ ਕਿ ਇੱਕ ਤੀਜੀ ਧਿਰ ਜਿਹੜੀ ਉੱਠੀ ਪੰਜਾਬ ਦੇ ਵਿੱਚ, ਜਿਹਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਉਹ ਦਿੱਤਾ ਸੀਗਾ, ਕਿਸਾਨਾਂ ਦੇ ਮਸਲਿਆਂ ਨੂੰ ਉਭਾਰਨ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਲਾਮਬੰਦ ਕਰਕੇ ਕੋਈ ਸੰਘਰਸ਼ ਵਿੱਢਣ ਦੇ ਵਿੱਚ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਵੀ ਫੇਲ ਹੋਈ ਹੈ। ਜੀ ਤੇ ਅਗਲੀ ਗੱਲ ਕਰਦੇ ਹਾਂ, ਜਗਦੀਸ਼ ਭੋਲੇ ਨੂੰ ਚੁੱਪ ਚਪੀਤੇ ਅਦਾਲਤ 'ਚ ਪੇਸ਼ ਕੀਤਾ ਗਿਆ। ਜਦੋਂ ਜਗਦੀਸ਼ ਭੋਲੇ ਨੂੰ ਇੱਥੋਂ ਲਿਜਾਇਆ ਗਿਆ ਸੀਗਾ ਜੀ ਪਟਿਆਲੇ ਤੋਂ ਮੁੰਬਈ, ਤੇ ਉਦੋਂ ਬੜਾ ਰੌਲਾ ਰੱਪਾ ਪਿਆ ਸੀਗਾ ਕਿ ਉਹਨੂੰ ਕਿਵੇਂ ਲਿਜਾਣਾ ਜੀ, ਉਹ ਹੋ ਸਕਦਾ ਲੱਖਾਂ ਰੁਪਏ ਜਿਹੜੇ ਉਹ ਖਰਚ ਕੀਤੇ ਗਏ। ਇੱਥੇ ਕਈ ਪੇਸ਼ੀਆਂ ਤੋਂ ਜਿਹੜਾ ਜੀ ਉਹਨੂੰ ਮਿਸ ਰਿਹਾ, ਔਰ ਉਹਦੇ ਪ੍ਰੋਡਕਸ਼ਨ ਵਾਰੰਟ ਜਿਹੜੇ ਬਾਰ-ਬਾਰ ਜਿਹੜੇ ਉਹ ਜਾਰੀ ਕੀਤੇ ਗਏ ਪਟਿਆਲੇ ਦੀ ਅਦਾਲਤ ਦੇ ਵੱਲੋਂ, ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਜੀ ਉਹਦੇ ਵੱਲੋਂ ਜਿਹੜਾ ਉਹਦੇ ਖਿਲਾਫ ਜਿਹੜੇ ਕੇਸ ਦਰਜ ਕੀਤੇ ਗਏ ਨੇ, ਉਹਦੇ ਸੰਬੰਧ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਣਾ ਸੀਗਾ। ਤੇ ਜਿਹੜਾ ਜੀ ਚੁੱਪ ਕੀਤੇ ਮੁੰਬਈ ਦੀ ਪੁਲਿਸ ਜਿਹੜੀ ਆ ਜੀ ਟ੍ਰੇਨ ਦੇ ਰਾਹੀਂ ਉਹਨੂੰ ਇੱਥੇ ਲੈ ਆਈ, ਔਰ ਪਤਾ ਤਕਰੀਬਨ ਉਦੋਂ ਲੱਗਿਆ ਜਦੋਂ ਪਟਿਆਲੇ ਜਿਹੜਾ ਜੀ ਉਹ ਸਟੇਸ਼ਨ ਦੇ ਉੱਤੇ ਪਹੁੰਚ ਗਏ। ਔਰ ਸਟੇਸ਼ਨ ਜਿਹੜਾ ਸੀਗਾ ਜੀ ਉਹ ਇੱਥੇ ਪਟਿਆਲੇ ਦੀ ਪੁਲਿਸ ਨੇ ਇੱਕ, ਤੁਸੀਂ ਇਹ ਕਹਿ ਲਓ ਕਿ ਵੱਡਾ ਫੋਰਸ ਦੀ ਚੌਂਕੀ ਦੇ ਰੂਪ ਦੇ ਵਿੱਚ ਉਹਨੂੰ ਤਬਦੀਲ ਜਿਹੜਾ ਸੀ ਉਹ ਕਰ ਦਿੱਤਾ ਔਰ ਉਹਨੂੰ ਵੱਡੀ ਫੋਰਸ ਜਿਹੜੀ ਸੀ ਉਹ ਇੱਥੇ ਪਟਿਆਲੇ ਦੀ ਅਦਾਲਤ ਦੇ ਵਿੱਚ ਲੈ ਕੇ ਜਿਹੜਾ ਜੀ ਆਈ। ਉਹਨੂੰ ਇੱਥੇ ਪਟਿਆਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਜਿਹੜਾ ਸੀਗਾ ਜੀ ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਹੀ ਭੇਜਿਆ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਸ ਕੇਸ ਦੇ ਵਿੱਚ ਯੂਥ ਅਕਾਲੀ ਆਗੂ ਬਿੱਟੂ ਔਲਖ ਸਣੇ ਜਿਹੜਾ ਜੀ ਵਰਿੰਦਰ ਰਾਜਾ, ਅਨੂਪ ਸਿੰਘ ਕਾਹਲੋਂ ਤੇ ਅੱਧੀ ਦਰਜਨ ਦੇ ਕਰੀਬ ਜਿਹੜੇ ਹੋਰ ਨੇ, ਉਹਨਾਂ ਨੂੰ ਵੀ ਨਾਭਾ ਜੇਲ੍ਹ ਦੇ ਵਿੱਚੋਂ ਲਿਆ ਕੇ ਇੱਥੇ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ ਸੀਗਾ। ਉਧਰ ਭੋਲੇ ਦੇ ਕੁਝ ਰਿਸ਼ਤੇਦਾਰ ਨੇ, ਸੱਸ ਸਹੁਰਾ ਤੇ ਘਰ ਵਾਲੀ ਜਿਹੜੀ ਹੈ ਜੀ, ਉਹਨਾਂ ਨੂੰ ਐਂਟੀਸਪੇਟਰੀ ਜਿਹੜੀ ਹੈ ਜੀ
ਇਸ ਮਾਮਲੇ ਦੇ ਵਿੱਚ ਮਿਲੀ ਹੈ ਜੀ। ਦੂਜੇ ਪਾਸੇ ਖਬਰਾਂ ਇਹ ਵੀ ਆ ਰਹੀਆਂ ਨੇ ਜੀ ਕਿ ਜਿਹੜੇ 10 ਬੰਦੇ ਜਿਹੜੇ 10 ਜਿਹੜੇ NRIs ਨੇ ਬਹੁਤੇ ਇਹਦੇ ਵਿੱਚੋਂ ਜਿਹੜੇ ਕਿ ਇੱਥੇ PO ਕਰਾਰ ਦਿੱਤੇ ਨੇ ਥੋੜੇ ਸਮੇਂ ਤੋਂ ਇਸੇ ਹੀ ਡਰੱਗ ਵਾਲੇ ਮਾਮਲੇ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਪੁਲਿਸ ਦੇ ਕਾਬੂ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਅਜੇ ਪੁਲਿਸ ਜਿਹੜੀ ਹੈ ਜੀ ਉਹ ਇਹਦਾ ਨਾਮ ਵਗੈਰਾ ਨਹੀਂ ਦੱਸ ਰਹੀ ਕਿ ਇਹ ਕਿਹੜਾ ਜਿਹਨੂੰ ਪੁਲਿਸ ਨੇ ਜਿਹੜਾ ਜੀ ਕਾਬੂ ਕੀਤਾ। ਇੰਨਾ ਕੁ ਹੈਗਾ ਜੀ ਇਹ ਸਰੀ ਦਾ ਰਹਿਣ ਵਾਲਾ ਤੇ ਕੈਨੇਡੀਅਨ ਹੈ ਜੀ ਸਿਟੀਜ਼ਨ ਹੈ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਿਹੜੀ ਗੱਲ ਸੀਗੀ ਵੀ ਢੁੱਡੀਕੇ ਵਿਖੇ ਜਿਹੜੇ ਨਰਿੰਦਰ ਮੋਦੀ ਹੋਣਾ ਨੇ ਆਉਣਾ ਆ, ਟੈਂਟ ਲੱਗ ਗਏ, ਟੈਂਟ ਲਾ ਲਏ ਗਏ, ਪਰ ਪਤਾ ਨਹੀਂ ਲੱਗ ਰਿਹਾ ਵੀ ਇਹ ਹੋਇਆ ਕਿੱਦਾਂ। ਜੀ ਇਹ ਬਿਲਕੁਲ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਟੈਂਟ ਕਿਹਨੇ ਲਵਾਏ ਤੇ ਕੌਣ ਜਿਹੜਾ ਜੀ ਉਹ ਲੁਹਾ ਰਿਹਾ। ਹੁਣ ਜਦੋਂ ਇਹ ਜਿਹੜੇ ਟੈਂਟ ਪਹਿਲਾਂ ਲਾਏ ਸੀ ਜੀ, ਬਹੁਤ ਵੱਡਾ ਪੰਡਾਲ ਜਿਹੜਾ ਉਹ ਲਾਇਆ ਗਿਆ ਸੀਗਾ ਕਿ ਲਾਲਾ ਲਾਜਪਤ ਰਾਏ ਹੋਰਾਂ ਦਾ ਜਿਹੜਾ ਜੀ ਜਨਮ ਦਿਨ ਹੈ ਉਹ ਵਿਸ਼ਵ ਕੌਮੀ ਪੱਧਰ ਦੇ ਉੱਤੇ ਜਿਹੜਾ ਉਹ ਮਨਾਇਆ ਜਾ ਰਿਹਾ ਸੀਗਾ, 150ਵਾਂ ਜਨਮ ਦਿਨ। ਔਰ ਇਹ ਕਿਹਾ ਗਿਆ ਸੀਗਾ ਕਿ ਨਰਿੰਦਰ ਮੋਦੀ ਹੋਰੀ ਜਿਹੜੇ ਜੀ ਉਹ ਢੁੱਡੀਕੇ ਦੇ ਵਿੱਚ ਆਉਣਗੇ ਔਰ ਇੱਥੇ ਡਿਜੀਟਲ ਇੰਡੀਆ ਯੋਜਨਾ ਦੇ ਤਹਿਤ ਢੁੱਡੀਕੇ ਦੇ ਵਿੱਚ ਜਿਹੜਾ ਜੀ ਉਹ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪਿੰਡ ਚੂੜਚੱਕ ਤੋਂ ਪਿੰਡ ਢੁੱਡੀਕੇ ਮਾਰਗ ਨੂੰ ਚੌੜਾ ਕਰਨਾ, ਜਿੱਤਵਾਲ ਤੋਂ ਢੁੱਡੀਕੇ ਲਿੰਕ ਸੜਕ ਦੇ ਉੱਤੇ ਰੇਲਵੇ ਲਾਈਨ ਤੇ ਫਲਾਈਓਵਰ ਜਿਹੜਾ ਜੀ ਬਣਵਾਉਣਾ, ਮੋਗੇ ਦੇ ਵਿੱਚ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਮਿਊਜ਼ੀਅਮ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਜੀ ਉਹ ਕਰਨਾ। ਇਹ ਸਾਰਾ ਕੁਝ ਜਿਹੜਾ ਜੀ ਨੀਂਹ ਪੱਥਰ ਵਗੈਰਾ ਵੀ ਤਿਆਰ ਸੀਗੇ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਜੀ ਉਹ ਦੇਸ਼ ਭਗਤਾਂ ਦੇ ਪਿੰਡ ਢੁੱਡੀਕੇ ਜਿਹੜਾ ਜੀ ਉਹ ਨਹੀਂ ਆਏ ਔਰ ਇੱਥੇ ਆਉਣ ਤੋਂ ਉਹਨਾਂ ਨੇ ਨਾ ਕਿਉਂ ਕੀਤੀ, ਇਹਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦੇ ਰਿਹਾ। ਸਰਕਾਰ ਜਿਹੜੀ ਹੈ ਜੀ ਉਹ ਆਪਣੀ ਕਿਰਕਰੀ ਸ਼ਾਇਦ ਇਸ ਮਸਲੇ ਦੇ ਉੱਤੇ ਨਹੀਂ ਸੀ ਕਰਾਉਣਾ ਚਾਹੁੰਦੀ, ਜਿਹਦੇ ਕਰਕੇ ਉਹਨੇ ਪਹਿਲਾਂ ਪ੍ਰਚਾਰਿਆ ਨਹੀਂ ਕਿ ਚੁੱਪ ਕੀਤੇ ਦੇਖਾਂਗੇ, ਪ੍ਰਧਾਨ ਮੰਤਰੀ ਆ ਗਏ ਤਾਂ ਬੱਲੇ ਬੱਲੇ, ਨਾ ਇਹ ਤੇ ਚੁੱਪ ਕਰ ਜਾਗੇ। ਜਿਹੜੇ ਵੱਡਾ ਇੱਥੇ ਪੰਡਾਲ ਲਾਇਆ ਗਿਆ ਸੀਗਾ ਜੀ ਉਹ ਪੁੱਟ ਕੇ ਜਿਹੜਾ ਜੀ ਉਹ ਕੰਪਨੀ ਲਿਜਾ ਰਹੀ ਹੈ। ਕੰਪਨੀ ਵਾਲੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਇਹ ਕਿਹਨੇ ਲਵਾਇਆ ਸੀਗਾ, ਨਾ ਤਾਂ ਉੱਥੋਂ ਲੁਧਿਆਣੇ ਦਾ ਪ੍ਰਸ਼ਾਸਨ ਨਾ ਪੰਜਾਬ ਪ੍ਰਸ਼ਾਸਨ ਜਿਹੜਾ ਕੋਈ ਦੱਸਣ ਦੇ ਵਾਸਤੇ ਤਿਆਰ ਹੈ ਜੀ ਕਿ ਇਹਦਾ ਪੂਰਾ ਇੰਤਜ਼ਾਮ ਜਿਹੜਾ ਜੀ ਕੌਣ ਕਰ ਰਿਹਾ ਸੀਗਾ, ਕੀ ਰੀਜ਼ਨ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਉਹ ਆਏ ਨਹੀਂ ਇੱਥੇ, ਕਿਹੜੇ ਕਾਰਨਾਂ ਕਰਕੇ ਨਹੀਂ ਆਏ, ਇਹਦਾ ਕੋਈ ਜਵਾਬ ਜਿਹੜਾ ਜੀ ਕਿਸੇ ਕੋਲੇ ਨਹੀਂ ਹੈਗਾ। ਟੈਂਟ ਲਾਇਆ ਗਿਆ ਸੀ, ਹੁਣ ਟੈਂਟ ਪੁੱਟ ਲਿਆ ਗਿਆ ਜੀ। ਅਤੇ ਪਨੂ ਜੀ ਗਣੀਆਂ ਕਨਸੋਹਾਂ ਜਿਹੜੀਆਂ ਆ ਰਹੀਆਂ ਵੀ ਮਨਪ੍ਰੀਤ ਬਾਦਲ ਹੁਣਾਂ ਦਾ ਜਿਹੜਾ ਜੀ ਇੱਕ ਹਿਸਾਬ ਨਾਲ ਗੱਠਜੋੜ ਬਣ ਹੀ ਗਿਆ ਕਾਂਗਰਸ ਦੇ ਵਿੱਚ। ਬਣ ਗਿਆ ਉਹਨਾਂ ਦਾ ਔਰ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਮੁਲਾਕਾਤਾਂ ਹੋਈਆਂ ਉਹਦੇ ਵਿੱਚ ਇਹ ਤੈਅ ਹੋ ਗਿਆ ਮਨਪ੍ਰੀਤ ਸਿੰਘ ਬਾਦਲ ਹੁਰੀ ਤਕਰੀਬਨ ਜਾ ਰਹੇ ਨੇ ਜੀ ਆਪਣੀ ਜਿਹੜੀ PPP ਆ ਉਹਨੂੰ ਮਰਜ ਕਰ ਦੇਣਗੇ ਕਾਂਗਰਸ ਦੇ ਵਿੱਚ। ਕਨਸੋਆਂ ਜਿਹੜੀਆਂ ਨੇ ਉਹ ਇਹ ਵੀ ਦੱਸਦੀਆਂ ਨੇ ਕਿ ਜਿਹੜੇ ਅੰਬਿਕਾ ਸੋਨੀ ਨੇ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਊਗਾ। ਆਨਰੇਰੀ ਪ੍ਰਧਾਨ ਜਿਹੜਾ ਜੀ ਉਹ ਮਨਪ੍ਰੀਤ ਬਾਦਲ ਨੂੰ ਬਣਾਇਆ ਜਾ ਸਕਦਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਨੇ ਉਹਨਾਂ ਨੂੰ ਜਿਹੜੀ ਹੈ ਜੀ ਕਮੇਟੀ ਦਾ ਜਿਹੜਾ ਜੀ ਮੁਖੀ ਇਹਦੀ ਕਮਾਂਡ ਜਿਹੜੀ ਹੈ ਜੀ ਉਹ ਉਹਨਾਂ ਨੂੰ ਦਿੱਤੀ ਜਾਊਗੀ। ਦੇਖਦੇ ਆ ਜੀ, ਇਹ ਕਿਹਾ ਜਾ ਰਿਹਾ ਜੀ ਕਿ 7 ਸੀਟਾਂ ਨੇ, ਜਿਹੜੀ ਮੇਰੀ ਇਨਫੋਰਮੇਸ਼ਨ ਆ ਉਹਦੇ ਮੁਤਾਬਕ ਜਿਹੜੀਆਂ ਮਨਪ੍ਰੀਤ ਬਾਦਲ ਦੇ ਧੜੇ ਨੂੰ ਜਿਹੜੀਆਂ ਜੀ ਉਹ ਛੱਡੀਆਂ ਜਾ ਸਕਦੀਆਂ ਨੇ ਪੰਜਾਬ ਦੇ ਵਿੱਚੋਂ। ਕਿਹੜੀਆਂ ਨੇ ਅਜੇ ਥੋੜਾ ਜਿਹਾ ਜਿਹੜਾ ਜੀ ਉਹ ਇੰਤਜ਼ਾਰ ਕਰੋ, ਪਤਾ ਤਾਂ ਹੈ ਪਰ ਕਿਉਂਕਿ ਕਨਸੋਆਂ ਨੇ ਇਸ ਕਰਕੇ ਕਨਫਰਮ ਜਿਹੜੀਆਂ ਜੀ ਉਹ ਖਬਰਾਂ ਹੋ ਜਾਣ ਫਿਰ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ। ਮਨਪ੍ਰੀਤ ਬਾਦਲ ਹੁਰੀ ਪੱਕੇ ਹੁਣ ਜਿਹੜੇ ਜੀ ਉਹ ਪੰਜੇ ਵਾਲੇ ਬਣ ਰਹੇ ਨੇ ਜੀ। ਸੋ ਕਹਿ ਸਕਦੇ ਹਾਂ ਵੀ ਬਾਦਲ ਪਰਿਵਾਰ ਦੋਨਾਂ ਪਾਰਟੀਆਂ ਦੇ ਉੱਤੇ ਜਿਹੜਾ ਜੀ ਆ ਗਏ ਨੇ ਹੁਣ। ਤੇ ਇੱਕ ਅਜੀਬ ਜੀ ਖਬਰ ਸੁਣਨ ਨੂੰ ਮਿਲੀ ਆ, ਪੰਜਾਬ ਸਰਕਾਰ ਨੇ ਮੱਕੀ ਨਾ ਖਰੀਦਣ ਦੇ ਲਈ ਇਹ ਦਾਅਵਾ ਕੀਤਾ ਵੀ ਪੰਜਾਬ 'ਚ ਮੱਕੀ ਦੀ ਰੋਟੀ ਕੋਈ ਨਹੀਂ ਖਾਂਦਾ। ਕਾਗਜ਼ਾਂ ਦੇ ਵਿੱਚ ਉਹ ਕੁਝ ਵੀ ਜਿਹੜਾ ਜੀ ਉਹ ਕਹਿ ਦੇਣ, ਸ਼ੁਕਰ ਹੈ ਅਜੇ ਇਹ ਨਹੀਂ ਕਹਿਤਾ ਜੀ ਪੰਜਾਬ ਦੇ ਵਿੱਚ ਰੋਟੀ ਕੋਈ ਨਹੀਂ ਖਾਂਦਾ, ਕਿਉਂਕਿ ਇੱਥੇ ਤਾਂ ਮੈਕਡੋਨਲਡ ਜਿਹੜੇ ਨੇ ਉਹ ਖੁੱਲ ਗਏ ਹੋਏ ਨੇ ਤੇ ਇੱਥੇ ਸਰਕਾਰ ਨੇ ਜਿਹੜੇ ਉਹ ਕੰਟੱਕੀ ਫਰਾਈਡ ਚਿਕਨ ਵੀ ਖੋਲਤੇ ਨੇ ਤੇ ਬਹੁਤ ਸਾਰੇ ਇੱਕ ਚੁਟਕਲਾ ਪਿੱਛੇ ਦੇ ਜਿਹੜਾ ਚੱਲਦਾ ਸੀਗਾ, ਕਹਿੰਦੇ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਸੋਨੀਆ ਗਾਂਧੀ ਹੋਰਾਂ ਨੂੰ ਕਿਹਾ ਕਿ ਜੇ ਫਸਲ ਨਹੀਂ ਵਿਕਦੀ ਤੇ ਕਿਸਾਨ ਬੀਜਦੇ ਕਿਉਂ ਨੇ, ਆਟਾ ਦੁਕਾਨਾਂ ਤੋਂ ਲੈ ਲਿਆ ਕਰਨ। ਚਲੋ ਜੀ, ਉਹਨਾਂ ਨੂੰ ਹੁਣ ਪਤਾ ਹੀ ਕੱਖ ਨਹੀਂ ਉਹ ਕਰਨ ਵੀ ਕੀ। ਜੀ ਤੇ ਸਰੋਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਸ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਹੋ ਗਈ ਚੋਣ ਮੁਹਾਲੀ ਵਿੱਚ, ਅੱਜ ਆਖਰ ਚੁਣਿਆ ਗਿਆ ਹੈ ਮੇਅਰ ਕੁਲਵੰਤ ਬੇਲੀ। ਹੋ ਗਈ ਚੋਣ ਮੁਹਾਲੀ ਵਿੱਚ, ਅੱਜ ਆਖਰ ਚੁਣਿਆ ਗਿਆ ਹੈ ਮੇਅਰ ਕੁਲਵੰਤ ਬੇਲੀ। ਜਿਹੜੇ ਚਿਰਾਂ ਦੇ ਸਨ ਸਰਗਰਮ ਬਾਹਲੇ, ਕਿਧਰੇ ਡਿੱਠੇ ਨਹੀਂ ਪ੍ਰੇਮ ਬਲਵੰਤ ਬੇਲੀ ਜੀ। ਬੜਕਾ ਮਾਰਦੀ ਰਹੀ ਸੀ ਧਾੜ ਜਿਹੜੀ,
ਉਹ ਵੀ ਆਖਰ ਨੂੰ ਹੋਈ ਉਡੰਤ ਬੇਲੀ, ਕਾਇਮ ਰੱਖੀ ਕਰੰਗੜੀ ਜਿਨ੍ਹਾਂ ਬਾਹਲੀ, ਗਏ ਨੇ ਜਿੱਤ ਫਿਰ ਮੋਰਚਾ ਅੰਤ ਬੇਲੀ। ਰਹਿੰਦਾ ਬਾਕੀ ਹੁਣ ਸਾਲ ਅਸੈਂਬਲੀ ਦਾ, ਹੋਣਾ ਬਾਹਲਾ ਹੈ ਵੱਡਾ ਘਮਸਾਨ ਬੇਲੀ ਜੀ। ਰਹਿੰਦਾ ਬਾਕੀ ਹੁਣ ਸਾਲ ਅਸੈਂਬਲੀ ਦਾ, ਹੋਣਾ ਬਾਹਲਾ ਹੈ ਵੱਡਾ ਘਮਸਾਨ ਬੇਲੀ, ਜਿਹੜਾ ਅਸਰ ਮੁਹਾਲੀ ਤੋਂ ਪੈਣ ਵਾਲਾ, ਉਹਦੇ ਬਾਰੇ ਨਾ ਕੋਈ ਅਣਜਾਣ ਬੇਲੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ, ਤੁਸੀਂ ਆ ਕੇ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀ ਹੈ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਆ। ਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।